ਹੁਣ ਤੁਸੀਂ ਪਿੰਡੋਂ ਆਏ ਹੋ, ਤੁਸੀਂ ਆ ਕੇ ਤੁਸੀਂ ਯੂਨੀਵਰਸਿਟੀ ਆ ਕੇ ਤੁਸੀਂ ਪੈਂਟ ਸ਼ਰਟ ਨਹੀਂ ਪਾਈ, ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਉਹਨਾਂ ਸਾਰਿਆਂ ਤੋਂ ਪਿੱਛੇ ਰਹਿ ਗਏ ਹੋ। ਲਾਹੌਰ ਦਾ ਮਾਹੌਲ ਨਾ ਆ ਕੇ ਜਿਹੜਾ ਖਰਾਬ ਕਰਦੇ ਅਸੀਂ ਪੇਂਡੂ ਲੋਕ ਕਰਦੇ ਹਾਂ ਜ਼ਿਆਦਾਤਰ। ਤਾਂ ਆਪਣੇ ਕਲਚਰ 'ਚ ਐਸੀ ਕਿਹੜੀ ਬੁਰੀ ਚੀਜ਼ ਆ? ਨਹੀਂ ਨਹੀਂ, ਇਹ ਤਾਂ ਨਹੀਂ, ਨਹੀਂ ਕਹਿ ਨਹੀਂ, ਸਕਦੇ, ਸਾਡਾ ਕਲਚਰ ਬੜਾ ਅੱਛਾ ਤਾਂ ਕਲਚਰ ਫਿਰ ਲੋਕ ਇਸ ਤੋਂ ਦੂਰ ਕਿਉਂ ਜਾ ਰਹੇ ਆ? ਇਹ ਬਿਲਕੁਲ ਤੁਸੀਂ ਗੱਲ ਸਹੀ ਕਹਿ ਰਹੇ ਜੇ। ਮੈਂ ਜਦੋਂ ਪਹਿਲੇ ਸਮੈਸਟਰ ਦੇ ਵਿੱਚ ਆਇਆ ਸੀ ਨਾ, ਮੈਨੂੰ ਇੱਕ ਲੜਕੀ ਨੇ ਮੈਨੂੰ ਗੱਲ ਕੀਤੀ ਸੀ ਪੇਂਡੂ ਦੇ ਬਾਰੇ 'ਚ। ਠੀਕ ਹੈ, ਉਹਨੇ ਕਿਹਾ ਸੀ ਪਤਾ ਨਹੀਂ ਹੈ ਪੇਂਡੂ ਹੈ ਜਾਂ ਇਸ ਤਰ੍ਹਾਂ ਦੀ ਉਹਨੇ ਕੋਈ ਗੱਲ ਕੀਤੀ ਸੀ, ਤੇ ਮੈਂ ਉਹਨਾਂ ਨਾਲ ਲੜ ਪਿਆ ਸੀ ਇਸ ਗੱਲ ਦੇ ਪਿੱਛੇ ਹੀ ਕਿ ਮੈਂ ਹੈ ਵਾਂ ਪੇਂਡੂ, ਤੂੰ ਮੈਨੂੰ ਇਹ ਦੱਸ ਸਾਡੇ ਵਿੱਚ ਬੁਰਾਈ ਕੀ ਹੈ। ਆਪਾਂ ਜਦੋਂ ਬਾਹਰੋਂ ਉੱਠ ਕੇ ਆਉਂਦੇ ਆ ਨਾ, ਅਸੀਂ ਦੇਖਦੇ ਹਾਂ ਕਿ ਯਾਰ ਇੱਥੇ ਦਾ ਕੀ ਮਾਹੌਲ ਆ, ਅਸੀਂ ਫਿਰ ਆਪਣੇ ਆਪ ਨੂੰ ਨਾ ਓਵਰ ਕਰਨੇ ਦੀ ਕੋਸ਼ਿਸ਼ ਕਰਦੇ, ਅਸੀਂ ਬਹੁਤੇ ਓਵਰ ਹੋ ਜਾਂਦੇ ਹਾਂ। अस्सलाम वालेकुम, मैं ਤੁਹਾਡਾ ਆਪਣਾ ਯਾਹਿਆ ਮੋਹਸਿਨ ਫਰੋਮ ਲਿੰਦਾ ਪੰਜਾਬ। ਅੱਜ ਸਾਡੇ ਨਾਲ ਮੌਜੂਦ ਨੇ ਰਾਣਾ ਦਾਨਿਸ਼ ਫਰੋਮ ਚੱਕ ਨੰਬਰ 295 ਈਬੀ ਬੁਰੇਵਾਲਾ। ਇਹ ਬਾਈ ਯੂਨੀਵਰਸਿਟੀ ਆਫ ਸੈਂਟਰਲ ਪੰਜਾਬ, ਜਿਹਨੂੰ ਅੱਜ ਕੱਲ੍ਹ ਯੂਸੀਪੀ ਕਹਿੰਦੇ ਨੇ, ਉੱਥੇ ਪੜ੍ਹਦੇ ਨੇ। ਅੱਜ ਅਸੀਂ ਇਹਨਾਂ ਕੋਲ ਜਾਣਦੇ ਨੇ ਕਿ ਜਿਹੜੇ ਸਾਡੇ ਭੈਣ ਭਰਾ ਪਿੰਡਾਂ ਥਾਵਾਂ ਤੋਂ ਆਉਂਦੇ ਨੇ, ਠੀਕ ਹੈ, ਉਹ ਯੂਨੀਵਰਸਿਟੀ ਦਾ ਮਾਹੌਲ ਇਨਵਾਇਰਨਮੈਂਟ ਵੇਖ ਕੇ ਕਿੰਨਾ ਚੇਂਜ ਹੁੰਦੇ ਨੇ। अस्सलाम वालेकुम। ਵਾਲੇਕੁਮ ਸਲਾਮ। ਸਰ ਕੀ ਹਾਲ ਚਾਲ ਹੈ? ਸ਼ੁਕਰ ਅੱਲਾ ਦਾ, ਤੁਸੀਂ ਸੁਣਾਓ ਵੀਰੇ? ਅਲਹਮਦੁਲਿਲਾ। ਸਰ ਤੁਹਾਨੂੰ ਯੂਨੀਵਰਸਿਟੀ 'ਚ ਕਿੰਨੇ ਸਾਲ ਹੋ ਗਏ ਨੇ? ਸਰ ਜੀ ਮੇਰਾ ਲਾਸਟ ਸਮੈਸਟਰ ਚੱਲ ਰਿਹਾ, ਚੌਥਾ ਸਾਲ ਹੈ ਚਲੋ ਮਾਸ਼ਾਅੱਲਾ, ਤੇ ਡਿਗਰੀ ਪੂਰੀ ਹੋਣ ਵਾਲੀ ਹੈ। ਤੇ ਤੁਹਾਨੂੰ ਇੱਥੇ ਇੰਨੇ ਸਾਲ ਹੋ ਗਏ ਨੇ, ਠੀਕ ਹੈ, ਤੁਹਾਨੂੰ ਉੱਥੇ ਹਰ ਸਾਲ ਨਵੇਂ ਮੁੰਡੇ ਆਉਂਦੇ ਨੇ, ਕੁੜੀਆਂ ਆਉਂਦੀਆਂ ਨੇ, ਕਈ ਵਿੱਚੋਂ ਪਿੰਡਾਂ ਥਾਵਾਂ ਦੇ ਵੀ ਹੁੰਦੇ ਨੇ, ਠੀਕ ਹੈ। ਉਹ ਜਦੋਂ ਯੂਨੀਵਰਸਿਟੀ ਆਉਂਦੇ ਨੇ, ਆ ਕੇ ਆਪਣੇ ਆਪ ਨੂੰ ਉਹ ਜਿਹੜੇ ਕੋਈ ਉਹ ਉੱਦਾਂ ਦਾ ਮਾਹੌਲ ਹੁੰਦਾ, ਸ਼ਹਿਰੀ ਇਨਵਾਇਰਨਮੈਂਟ, ਉੱਦਾਂ ਦੇ ਮੰਮੀ ਡੈਡੀ ਲੋਕ ਹੁੰਦੇ ਨੇ, ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਫੀਲ ਕਰਦੇ ਨੇ ਕਿ ਬਾਅਦ ਵਿੱਚ ਆਪਣੇ ਆਪ ਨੂੰ ਉਹ ਚੇਂਜ ਕਿਉਂ ਕਰਦੇ ਨੇ? ਆਪਸ ਦੀ ਗੱਲ ਹੈ, ਜਦੋਂ ਅਸੀਂ ਆਉਂਦੇ ਹਾਂ ਸ਼ਹਿਰ ਵੇਖਦੇ ਹਾਂ ਕਿ ਇੱਥੇ ਦਾ ਮਾਹੌਲ ਥੋੜਾ ਅੱਛਾ ਹੈ, ਮਾਡਰਨ ਹੈ ਥੋੜਾ ਜਿਹਾ, ਜਿਹਨੂੰ ਲੋਕ ਅੱਜ ਕੱਲ੍ਹ ਦੇ ਸਮਝਦੇ ਨੇ ਅੱਛਾ ਹੈ। ਅੱਛਾ। ਜਦੋਂ ਅਸੀਂ ਆਉਂਦੇ ਹਾਂ ਦੂਸਰੇ, ਅਸੀਂ ਕਮੀਜ਼ ਸਲਵਾਰ ਪਾਈ ਹੁੰਦੀ ਹੈ, ਠੀਕ ਹੈ, ਆਪਣਾ ਇੱਕ ਹਿਸਾਬ ਕਿਤਾਬ ਹੁੰਦਾ ਹੈ ਸਾਡਾ, ਲੇਕਿਨ ਉਹ ਜਦੋਂ ਇੱਥੇ ਆਉਂਦੇ ਨਾ, ਆਪਾਂ ਆਪਣੇ ਆਪ ਨੂੰ ਅਸੀਂ ਸਹੀ ਫੀਲ ਨਹੀਂ ਕਰਦੇ, ਅਸੀਂ ਕਹਿੰਦੇ ਹਾਂ ਕਿ ਅਸੀਂ ਪਤਾ ਨਹੀਂ ਬੁਰੇ ਲੱਗ ਰਹੇ ਹਾਂ, ਠੀਕ ਹੈ। ਤੇ ਇੱਥੇ ਆ ਕੇ ਜਦੋਂ ਹਰ ਇੱਕ ਨੇ ਪੈਂਟ ਸ਼ਰਟ ਪਾਈ ਹੋਣੀ ਯੂਨੀਵਰਸਿਟੀ ਦੇ ਵਿੱਚ, ਠੀਕ ਹੈ, ਥੱਲੇ ਉਹਨਾਂ ਨੇ ਬੂਟ ਸ਼ੂਟ ਪਾਏ ਹੋਣੇ ਆ, VIP ਬਣ ਕੇ ਰਹੇ ਆ, ਜਦੋਂ ਅਸੀਂ ਜਾਣਾ ਉੱਥੇ ਪੇਂਡੂ ਬਣ ਕੇ, ਤੇ ਜ਼ਾਹਰੀ ਗੱਲ ਆ ਅਸੀਂ ਫੀਲ ਕਰਨਾ ਜਿਵੇਂ ਅਸੀਂ ਬੈਕਵਰਡ ਇਲਾਕੇ 'ਚੋਂ ਆਏ ਆ ਜਾਂ ਅਸੀਂ ਸਹੀ ਨਹੀਂ ਲੱਗ ਰਹੇ, ਅਸੀਂ ਆਪਣੇ ਆਪ ਨੂੰ ਡੀਗ੍ਰੇਡ ਕਰਦੇ ਹਾਂ, ਠੀਕ ਹੈ। ਇਹੀ ਚੀਜ਼ ਨਾ ਬੰਦੇ ਨੂੰ ਫੀਲ ਕਰਾਉਂਦੀ, ਬੰਦੇ ਨੂੰ ਆਪਣੇ ਆਪ ਨੂੰ ਚੇਂਜ ਕਰਨ ਤੇ ਨਾ ਕਰਦੀ ਹੈ ਕਿ ਬੰਦਾ ਖੁਦ ਨੂੰ ਚੇਂਜ ਕਰੇ। ਨਹੀਂ ਤੇ ਸਲਵਾਰ ਕਮੀਜ਼ 'ਚ ਏਡੀ ਕਿਹੜੀ ਬੁਰੀ ਚੀਜ਼ ਆ, ਜਾਂ ਬੰਦਾ ਪਾ ਕੇ ਆਪਣੇ ਆਪ ਨੂੰ ਡੀਗ੍ਰੇਡ ਦੱਸ ਮੈਨੂੰ ਫੀਲ ਕਰੇ? ਆਪਣਾ ਜਿਹੜਾ ਅਸਲ ਲਿਬਾਸ ਆ ਸਲਵਾਰ ਕਮੀਜ਼ ਹੈ। ਮੈਂ ਤੁਹਾਨੂੰ ਦੱਸਦਾ, ਜਦੋਂ ਸਲਵਾਰ ਕਮੀਜ਼ ਪਾ ਕੇ ਤੁਸੀਂ ਕਦੀ ਮੇਰੇ ਨਾਲ ਚੱਲੋ ਯੂਨੀਵਰਸਿਟੀ UCP ਚੱਲੋ, ਤੁਸੀਂ ਨਾ ਕਦੀ ਸਲਵਾਰ ਕਮੀਜ਼ ਪਾਇਓ ਤੇ ਥੱਲੋਂ ਐਵੇਂ ਜੇ ਕੋਈ ਚਲੇ ਜਾਏ ਬਣ ਕੇ, ਤੁਹਾਨੂੰ ਵੇਖਣਾ ਅੰਦਰ ਜਾ ਕੇ, ਤੁਸੀਂ ਜਦੋਂ ਅੰਦਰ ਫੀਲ ਕਰੋਗੇ ਨਾ, ਉਹ ਜਦੋਂ ਫੀਲ ਕਰੋਗੇ ਫਿਰ ਤੁਹਾਨੂੰ ਸਾਡੀ ਫੀਲਿੰਗ ਪਤਾ ਲੱਗੇਗੀ ਕਿ ਅਸੀਂ ਕੀ ਫੀਲ ਕਰਦੇ ਜਾਂ ਕਿਹਦੇ ਬੰਦਾ ਉੱਥੇ ਜਾ ਕੇ ਫੀਲ ਕਰਦਾ ਕੀ। ਭਾਈ ਸਾਡਾ ਪੰਜਾਬ, ਸਾਡਾ ਕਲਚਰ ਸਾਡੇ ਦਿਲ 'ਚ ਵਸਿਆ, ਠੀਕ ਹੈ ਨਾ। ਸਾਨੂੰ ਕਿਸੇ ਨਾਲ ਪੈਂਟਾਂ ਸ਼ਰਟਾਂ ਪਾਉਣ ਨਾਲ ਸਾਨੂੰ ਕਿਸੇ ਨਾਲ ਕੁਛ ਨਹੀਂ ਹੁੰਦਾ। ਉਹ ਤੁਸੀਂ ਠੀਕ ਕਹਿ ਰਹੇ ਹੋ, ਸਾਨੂੰ ਵਾਕਈ ਨਹੀਂ ਹੁੰਦਾ। ਮੈਂ ਜਦੋਂ ਆਪਣੇ ਘਰ ਜਾਂਦਾ ਵਾਂ, ਉੱਥੇ ਜਾਂਦਾ ਵਾਂ, ਤੇ ਉੱਥੇ ਬਿਲਕੁਲ ਮੈਂ ਸਲਵਾਰ ਕਮੀਜ਼ ਹੀ ਪਾਉਂਦਾ ਵਾਂ, ਉੱਥੇ ਬਿਲਕੁਲ ਸਿੰਪਲ ਬਣ ਕੇ ਰਹੀਦਾ। ਇੱਥੇ ਜਦੋਂ ਆਉਂਦੇ ਹਾਂ, ਇੱਥੋਂ ਆ ਕੇ ਇਹ ਆ ਕਿ ਇਹ ਗੱਲ ਹੁੰਦੀ ਹੈ ਕਿ ਮਾਹੌਲ ਦੇ ਮੁਤਾਬਕ ਬੰਦੇ ਨੂੰ ਖੁਦ ਨੂੰ ਚੇਂਜ ਕਰਨਾ ਪੈਂਦਾ ਬੰਦੇ ਨੂੰ, ਠੀਕ ਹੈ। ਇਹ ਜਿਹੜਾ ਆਪਣੇ ਆਪ ਨੂੰ ਮਾਹੌਲ ਦੇ ਮੁਤਾਬਕ ਚੇਂਜ ਨਹੀਂ ਨਾ ਕਰਦਾ, ਉਹ ਬੰਦਾ ਪਿੱਛੇ ਰਹਿ ਜਾਂਦਾ। ਨਹੀਂ ਨਾ, ਮਸਲਾ ਹੁਣ ਤੁਸੀਂ ਪਿੰਡੋਂ ਆਏ ਹੋ, ਤੁਸੀਂ ਆ ਕੇ ਤੁਸੀਂ ਯੂਨੀਵਰਸਿਟੀ ਆ ਕੇ ਤੁਸੀਂ ਪੈਂਟ ਸ਼ਰਟ ਨਹੀਂ ਪਾਈ, ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਉਹਨਾਂ ਸਾਰਿਆਂ ਤੋਂ ਪਿੱਛੇ ਰਹਿ ਗਏ ਹੋ? ਨਹੀਂ, ਇਹ ਗੱਲ ਨਹੀਂ ਮੈਂ ਕਹਿ ਰਿਹਾ। ਫਿਰ ਨਹੀਂ ਨਾ, ਫਿਰ ਚੇਂਜ ਬੰਦੇ ਨੂੰ ਕਰਨਾ ਪੈਂਦਾ ਹੈ, ਬੰਦੇ ਨੂੰ ਮਾਹੌਲ ਦੇ ਮੁਤਾਬਕ ਐਡਜਸਟ ਕਰਨਾ ਪੈਂਦਾ ਹੈ, ਠੀਕ ਹੈ। ਨਹੀਂ, ਤੁਸੀਂ ਮੈਨੂੰ ਹੁਣ ਇਹ ਦੱਸੋ ਕਿ ਜਿਹੜਾ ਯੂਨੀਵਰਸਿਟੀਆਂ ਦਾ ਮਾਹੌਲ ਆ, ਇਹ ਸਹੀ ਆ ਕਿ ਗਲਤ ਹੈ? ਯੂਨੀਵਰਸਿਟੀ ਦਾ ਮਾਹੌਲ ਜ਼ਿਆਦਾ ਓਵਰ ਹੋ ਗਿਆ ਹੋਇਆ ਹੈ ਅੱਜ ਕੱਲ੍ਹ। ਸਾਡੀ UCP ਆ, ਜਿਵੇਂ ਹੁਣ ਆਵਾਮ ਜਦੋਂ ਉਹਨੂੰ ਟਿਕਟੋਕ ਤੇ ਵੇਖਦੀ, ਟਿਕਟੋਕ ਤੇ ਬੜੀ ਮਸ਼ਹੂਰ ਹੈ ਸਾਡੀ ਯੂਨੀਵਰਸਿਟੀ, ਤੁਹਾਨੂੰ ਪਤਾ ਹੋਣਾ, ਵੇਖੀ ਵਿਊਅਰ ਜਿਹੜੇ ਵੇਖ ਰਹੇ ਨੇ ਇਹਨਾਂ ਨੂੰ ਵੀ ਬੜੀ ਚੰਗੀ ਤਰ੍ਹਾਂ ਪਤਾ ਹੋਣਾ UCP ਕੀ ਹੈ, ਠੀਕ ਹੈ। ਉੱਥੇ ਕੀ ਕੁਝ ਹੁੰਦਾ ਹੈ? ਹਾਂਜੀ, ਕੀ ਕੁਝ ਹੁੰਦਾ ਹੈ। UCP ਥੋੜੀ ਓਵਰ ਹੋ ਗਈ ਹੋਈ ਹੈ ਡਰੈਸਿੰਗ ਦੇ ਲਿਹਾਜ਼ ਨਾਲ, ਠੀਕ ਹੈ। ਡਰੈਸਿੰਗ ਕਰਨੀ ਚਾਹੀਦੀ ਹੈ ਮਾਡਰਨ, ਲੇਕਿਨ ਇੰਨੀ ਮਾਡਰਨ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਆਪਣਾ ਆਪ ਹੀ ਭੁੱਲ ਜਾਓ, ਠੀਕ ਹੈ। ਇਹ ਸਾਡੇ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਵਿੱਚ ਲੜਕੀਆਂ ਵੀ ਆਉਂਦੀਆਂ ਨੇ। ਲੜਕੀਆਂ ਅਸਲ 'ਚ ਨਾ ਲਾਹੌਰ ਦਾ, ਮੈਂ ਕਹਿੰਦਾ ਮੇਰੇ ਵੇਖਣ ਦੇ ਵਿੱਚ ਜਾਂ ਮੈਂ ਜੋ ਫੀਲ ਕੀਤਾ, ਲਾਹੌਰ ਦਾ ਮਾਹੌਲ ਨਾ ਆ ਕੇ ਜਿਹੜਾ ਖਰਾਬ ਕਰਦੇ ਅਸੀਂ ਪੇਂਡੂ ਲੋਕ ਕਰਦੇ ਹਾਂ ਜ਼ਿਆਦਾਤਰ। ਉਹ ਵੀ ਤੁਹਾਨੂੰ ਮੈਂ ਦੱਸਦਾ ਕਿਸ ਤਰ੍ਹਾਂ ਕਰਦੇ ਸੀ। ਉਹ ਮੈਨੂੰ ਤੁਹਾਡੀ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ। ਤੁਸੀਂ ਮੈਨੂੰ ਇਹ ਗੱਲ ਥੋੜੀ ਜਿਹੀ
ਐਕਸਪਲੇਨ ਕਰ ਦਿਓ। ਥੋੜਾ ਜਿਹਾ ਐਕਸਪਲੇਨ ਕਰਦਾ। ਹਾਂ ਜਿਹੜੇ ਨਾ ਮੇਰਾ 4 ਸਾਲ ਲੰਘੇ ਨੇ ਇੱਥੇ UCP ਦੇ ਵਿੱਚ, ਠੀਕ ਹੈ। ਜਦੋਂ ਅਸੀਂ ਆਉਂਦੇ ਆ ਨਾ ਬਾਹਰੋਂ ਆਉਂਦੇ ਆ ਅਸੀਂ ਦੂਸਰੇ ਪਿੰਡਾਂ ਥਾਵਾਂ ਚੋਂ, ਇੱਥੇ ਆ ਕੇ ਵੇਖਦੇ ਆ ਕਿ ਯਾਰ ਇਹ ਲੋਕ ਕਿਹੋ ਜਿਹੇ ਨੇ, ਇਹ ਉਹ, ਠੀਕ ਹੈ। ਉਹ ਆਪਣੇ ਮੁਤਾਬਕ ਜੀ ਰਹੇ ਹੁੰਦੇ ਨੇ, ਉਹ ਕਦੀ ਵੀ ਨਾ ਏਡੇ ਓਵਰ ਵੀ ਨਹੀਂ ਹੁੰਦੇ ਉਹ ਜਿਹੜੇ ਤੁਸੀਂ ਜ਼ਿਆਦਾਤਰ ਲਾਹੌਰ ਦੇ ਲੋਕ ਦੇਖੇਗਾ। ਆਪਾਂ ਜਦੋਂ ਬਾਹਰੋਂ ਉੱਠ ਕੇ ਆਉਂਦੇ ਆ ਨਾ, ਅਸੀਂ ਵੇਖਦੇ ਆ ਕਿ ਯਾਰ ਇੱਥੇ ਦਾ ਕੀ ਮਾਹੌਲ ਆ, ਅਸੀਂ ਫਿਰ ਆਪਣੇ ਆਪ ਨੂੰ ਨਾ ਓਵਰ ਕਰਨ ਦੀ ਕੋਸ਼ਿਸ਼ ਕਰਦੇ, ਅਸੀਂ ਬਹੁਤੇ ਓਵਰ ਹੋ ਜਾਂਦੇ ਆ, ਠੀਕ ਹੈ। ਜਦੋਂ ਅਸੀਂ ਬਹੁਤੇ ਓਵਰ ਹੁੰਦੇ ਆ ਉਹ ਬਹੁਤ ਗਲਤ ਹੋ ਜਾਂਦਾ। ਨਹੀਂ ਤੁਹਾਡੀ ਇਸ ਗੱਲ ਨੂੰ ਮੈਂ ਐਗਰੀ ਕਰਾਂਗਾ। ਹੁਣ ਜੇ ਕੋਈ ਬੰਦਾ ਪਿੰਡੋਂ ਆਇਆ ਇੱਥੇ ਆ ਕੇ ਮਾਹੌਲ ਵੇਖੇਗਾ, ਉਹ ਕਹਿੰਦਾ ਨਹੀਂ ਮੈਂ ਵੀ ਇਦਾਂ ਦਾ ਬਣਨਾ, ਮੈਂ ਵੀ ਇਦਾਂ ਹੋਵਾਂਗਾ, ਉਹ ਵੀ ਫਿਰ ਉਹਨਾਂ ਤਰ੍ਹਾਂ ਦਾ ਫਿਰ ਬਣਨੇ ਦੀ ਕੋਸ਼ਿਸ਼ ਹੈ ਨਾ, ਉਹ ਆਪਣਾ ਆਪ ਹਾਂਜੀ, ਉਹ ਆਪਣਾ ਆਪ ਨੂੰ ਖਰਾਬ ਕਰ ਲੈਂਦਾ, ਖਰਾਬ ਵੀ ਕਰ ਲੈਂਦਾ, ਆਪਣਾ ਆਪ ਭੁੱਲ ਜਾਂਦਾ ਹੈ। ਹਾਂਜੀ, ਇਹ ਗੱਲ ਗਲਤ ਹੈ, ਠੀਕ ਹੈ। ਆਪਾਂ ਇਸ ਪਲੇਟਫਾਰਮ ਦੇ ਜ਼ਰੀਏ ਆਪਾਂ ਉਹਨਾਂ ਨੂੰ ਦੱਸਣਾ ਜੋ ਤੁਸੀਂ ਅੱਜ ਕੱਲ੍ਹ ਕਰ ਰਹੇ ਹੋ ਨਾ, ਇਹ ਠੀਕ ਨਹੀਂ ਹੈ। ਤੁਸੀਂ ਬਿਲਕੁਲ ਇੱਕ ਅੱਛਾ ਤੁਹਾਡਾ ਟੌਪਿਕ ਹੈ ਜਾਂ ਅੱਛਾ ਤੁਹਾਡਾ ਇੱਕ ਮੋਟਿਵ ਹੈ ਜਿਹੜਾ ਤੁਸੀਂ ਚੂਜ਼ ਕੀਤਾ ਹੋਇਆ ਕਿ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਉਹਨਾਂ ਮੁੰਡੇ ਆਉਂਦੇ ਨੇ ਆਪਣਾ ਖਿਲਬਾਜ਼, ਆਪਣਾ ਕਲਚਰ, ਹਰ ਚੀਜ਼ ਭੁੱਲ ਜਾਂਦੇ ਨੇ। ਕੁਝ ਐਸੇ ਵੀ ਲੋਕ ਨੇ ਯੂਨੀਵਰਸਿਟੀ 'ਚ ਜਿਹੜਾ ਆਪਣਾ ਕਿੱਥੇ ਉਹ ਧੋਤੀ ਸਲਵਾਰ ਪਾ ਕੇ ਆਉਂਦੇ ਨੇ, ਕੁੱਸਾ ਪਾ ਕੇ ਆਉਂਦੇ ਨੇ, ਆਪਣਾ ਕਲਚਰ ਪ੍ਰਮੋਟ ਕਰਦੇ ਨੇ। ਹਾਂਜੀ, ਇਸ ਤਰ੍ਹਾਂ ਹੈ ਵਾ ਸਾਡੀ ਯੂਨੀਵਰਸਿਟੀ ਦਾ ਇੱਕ ਜਵਾਨ ਹਸਨ ਭੱਟੀ ਦੇ ਨਾਮ ਤੋਂ, ਉਹਦਾ ਬੜਾ ਮਸ਼ਹੂਰ ਹੈ ਟਿਕਟੋਕ ਦੇ ਉੱਤੇ, ਤੇ ਉਹ ਭਾਈ ਵੀ ਆਏ ਨੇ ਸਾਡੀ ਯੂਨੀਵਰਸਿਟੀ ਦੇ, ਦੋਸਤ ਹੀ ਨੇ ਆਪਣੇ, ਤੇ ਉਹ ਵੀ ਭਾਈ ਸਾਹਿਬ ਕਰਦੇ ਨੇ, ਪ੍ਰਮੋਟ ਕਰਦੇ ਨੇ ਪੰਜਾਬ ਨੂੰ, ਕਰਦੇ ਨੇ। ਬਈ ਉਹ ਵੀ ਜਵਾਨ ਹੈ ਨਾ, ਹਾਂਜੀ, ਉਹ ਵੀ ਚਾਹੁੰਦਾ, ਉਹ ਵੀ ਪੈਂਟ ਸ਼ਰਟ ਪਾਉਂਦਾ, ਇੰਜੋਏ ਕਰਦਾ, ਮਗਰ ਉਹਨੂੰ ਆਪਣੇ ਕਲਚਰ ਨਾਲ, ਉਹਨੂੰ ਠੀਕ ਹੈ, ਉਹਨੂੰ ਆਪਣੀ ਜ਼ਮੀਨ ਨਾਲ ਪਿਆਰ ਆ, ਉਹ ਬਈ ਆਪਣੇ ਆਪ ਨੂੰ, ਆਪਣੇ ਕਲਚਰ ਨੂੰ, ਆਪਣੇ ਪੰਜਾਬ ਨੂੰ ਪ੍ਰਮੋਟ ਕਰ ਰਿਹਾ। ਕਿ UCP 'ਚ ਕੋਈ ਵੀ ਫੰਕਸ਼ਨ ਹੋਵੇ, ਜੋ ਵੀ ਹੋਵੇ, ਉਹ ਕੁੜਤਾ ਪਜਾਮਾ ਜਾਂ ਧੋਤੀ ਸਲਵਾਰ ਪਾ ਕੇ ਹੀ ਆਉਂਦਾ। ਹਾਂਜੀ, ਤੁਸੀਂ ਸਹੀ ਕਹਿ ਰਹੇ ਆ, ਬਿਲਕੁਲ ਇਸ ਤਰ੍ਹਾਂ ਹੀ ਆ। ਉਹ ਕਰਦਾ, ਮੁੰਡਾ ਅੱਛਾ ਹੈ, ਉਹ ਅਸੀਂ ਵੀ ਕਹਿੰਦੇ ਆ ਕਰਨਾ ਚਾਹੀਦਾ, ਆਪਣੇ ਆਪ ਨੂੰ ਪ੍ਰਮੋਟ, ਆਪਣੇ ਕਲਚਰ ਨੂੰ ਪ੍ਰਮੋਟ ਕਰਨਾ ਚਾਹੀਦਾ। ਚਲੋ ਮੈਨੂੰ ਤੁਸੀਂ ਕਿੰਨਾ ਕੁ ਕਰਦੇ ਪ੍ਰਮੋਟ? ਕਮ ਸੇ ਕਮ ਜੀ ਹਫਤੇ 'ਚ 2 ਵਾਰੀ ਕਮੀਜ਼ ਸਲਵਾਰ ਪਾ ਕੇ ਜਾਈਦੀ ਹੈ। ਅਸੀਂ ਵੀ ਆਪਣੇ ਆਪ ਨੂੰ, ਉਹ ਵੀ ਜਿੰਨਾ ਹੁੰਦਾ ਸਾਡੇ ਕੋਲੋਂ। ਤੁਸੀਂ ਇੱਕ ਦਿਨ ਪਾਉਂਦੇ, ਜੁਮੇ ਵਾਲੇ ਦਿਨ ਉਹ ਤਾਂ ਤੁਹਾਡੀ ਮਜਬੂਰੀ, ਤੁਸੀਂ ਜੁਮਾ ਪੜ੍ਹਨਾ ਹੁੰਦਾ, ਤੁਸੀਂ ਸਲਵਾਰ ਕਮੀਜ਼ ਪਾ ਲਿਆ ਜੀ। ਜੁਮਾ ਕਿਹੜਾ ਪੈਂਟ ਸ਼ਰਟ 'ਚ ਕਿਹੜਾ ਜੁਮਾ ਨਹੀਂ ਹੁੰਦਾ ਜੀ। ਵੈਸੇ ਇਨਸਾਨ ਨੂੰ ਅੱਛਾ ਲੱਗਦਾ, ਅਸੀਂ ਆਪਣੇ ਆਪ ਨੂੰ ਜ਼ਾਹਰ ਕਰਦੇ ਹਾਂ, ਅਸੀਂ ਪੇਂਡੂ ਲੋਕ ਹਾਂ। ਜੇ ਤੁਸੀਂ ਹਫਤੇ 'ਚ 2 ਦਿਨ ਸਲਵਾਰ ਕਮੀਜ਼ ਪਾ ਲੈਂਦੇ ਹੋ, ਤੁਸੀਂ 5 ਦਿਨ ਹੀ ਪਾਉਂਦੇ, ਠੀਕ ਹੈ। ਇਹ ਤਾਂ ਚੀਜ਼ ਨੂੰ ਪ੍ਰਮੋਟ ਕਰਨਾ ਨਹੀਂ ਹੋਇਆ। ਜਾਂ ਤਾਂ ਤੁਸੀਂ ਜਿੱਥੇ ਵੀ ਜਾਓ, ਤੁਸੀਂ ਆਪਣਾ ਲਿਬਾਸ ਸਲਵਾਰ ਕਮੀਜ਼ ਤੁਸੀਂ ਪਾ ਕੇ ਜਾਓ, ਤੁਸੀਂ ਇਸ ਚੀਜ਼ ਨੂੰ ਪ੍ਰਮੋਟ ਕਰੋ। ਨਹੀਂ ਜੀ, ਉਹ ਤੁਹਾਨੂੰ ਮੈਂ ਪਹਿਲੇ ਵੀ ਇੱਕ ਗੱਲ ਕੀਤੀ, ਇਸ ਚੀਜ਼ ਸਭ ਤੋਂ ਵੱਡੀ ਮਿਸਾਲ ਕੌਣ? ਖਾਨ ਹੈ। ਹਾਂਜੀ, ਬਿਲਕੁਲ ਸਹੀ ਕਹਿ ਰਹੇ ਹੋ। ਉਹ ਆਪਣੇ ਕਲਚਰ ਨੂੰ ਨਹੀਂ ਛੱਡਦੇ, ਉਹ ਹਮੇਸ਼ਾ ਆਪਣੀ ਸਲਵਾਰ ਕਮੀਜ਼ ਦੇ ਵਿੱਚ ਹੀ ਰਹਿੰਦੇ ਨੇ। ਨਹੀਂ ਤੁਸੀਂ ਮੈਨੂੰ ਦੱਸੋ, ਆਪਣੇ ਕਲਚਰ 'ਚ ਐਸੀ ਕਿਹੜੀ ਬੁਰੀ ਚੀਜ਼ ਆ? ਨਹੀਂ, ਇਹ ਤਾਂ ਨਹੀਂ ਕਹਿ ਸਕਦੇ, ਸਾਡਾ ਕਲਚਰ ਬੜਾ ਅੱਛਾ ਕਲਚਰ। ਤਾਂ ਫਿਰ ਲੋਕ ਇਸ ਤੋਂ ਦੂਰ ਕਿਉਂ ਜਾ ਰਹੇ ਆ? ਬਸ ਇਹ ਹੀ ਹੈ ਨਾ, ਜਦੋਂ ਬਾਹਰ ਆਉਂਦੇ ਨੇ, ਸ਼ਹਿਰ ਨੂੰ ਵੇਖਦੇ ਨੇ, ਜਦੋਂ ਉਹਨਾਂ ਦੇ ਲੋਕਾਂ ਨੂੰ ਵੇਖਦੇ ਨੇ, ਉਹਨਾਂ ਦੇ ਵਿੱਚ ਰਹਿੰਦੇ ਨੇ, ਠੀਕ ਹੈ, ਫਿਰ ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਨੇ, ਤੇ ਬਸ ਉਹ ਫਿਰ ਕੀ ਬਣਨਾ? ਉਹ ਬੇਹਯਾਈ, ਉਹ ਪਾਰਟੀਆਂ, ਪੈਂਟਾਂ ਸ਼ਰਟਾਂ, ਜਹਾਲੀਅਤ। ਤੁਸੀਂ ਬਿਲਕੁਲ ਸਹੀ ਕਹਿ ਰਹੇ ਆ। ਜਿਹੜੀ ਇਹ ਡਰੈਸ ਅੱਜ ਕੱਲ੍ਹ ਚੱਲ ਰਿਹਾ ਹੈ ਲਾਹੌਰ ਦੇ ਵਿੱਚ ਜ਼ਿਆਦਾਤਰ, ਇਹ ਬਿਲਕੁਲ ਅੱਛਾ ਨਹੀਂ ਹੈ। ਪਾਰਟੀਆਂ ਪੈਂਟਾਂ ਨੇ ਤੇ ਉੱਚੀਆਂ ਸ਼ਰਟਾਂ ਪਾਉਂਦੇ ਨੇ ਕੁੜੀਆਂ ਵੀ ਜ਼ਿਆਦਾਤਰ ਇੱਥੇ ਦੀਆਂ, ਤੇ ਉਹ ਅੱਛਾ ਨਹੀਂ ਲੱਗਦਾ ਬਿਲਕੁਲ ਵੀ। ਉਹ ਬੰਦਾ ਵੇਖੇ ਨਾ, ਵੇਖਣ ਨੂੰ ਤੇ ਚਲੋ ਫਿਰ ਵੀ ਤੁਸੀਂ ਕਹੋਗੇ ਕਿ ਅੱਛਾ ਲੱਗ ਜਾਂਦਾ ਹੈ, ਲੇਕਿਨ ਤੁਸੀਂ ਸੋਚੋਗੇ ਤੇ ਉਹ ਬੜਾ ਬੁਰਾ ਇੱਕ ਇੰਪੈਕਟ ਪੈਂਦਾ ਹੈ, ਤੇ ਬੜਾ ਬੁਰਾ ਲੱਗਦਾ ਹੈ। ਉਹ ਖਾਸ ਕਰ ਜਿਹੜਾ ਬੰਦਾ ਪਿੰਡੋਂ ਆਇਆ ਹੋਵੇ ਨਾ, ਉਹਨੇ ਜਿੱਦਾਂ ਦਾ ਮਾਹੌਲ ਨਹੀਂ ਵੇਖਿਆ ਹੁੰਦਾ, ਉਹ ਜਦੋਂ ਇਦਾਂ ਦਾ ਮਾਹੌਲ ਵੇਖਦਾ ਨਾ, ਉਹਦਾ ਦਿਮਾਗ ਖਰਾਬ ਹੋ ਜਾਂਦਾ। ਇਹ ਹੀ ਤੇ ਮੇਨ ਵਜ੍ਹਾ ਬਣਦੀ ਹੈ ਜੀ। ਆ ਕੇ ਜਦੋਂ ਅਸੀਂ ਬਾਹਰੋਂ ਆਉਂਦੇ ਨਾ, ਅਸੀਂ ਆ ਕੇ ਇੱਥੇ ਇਦਾਂ ਦਾ ਮਾਹੌਲ ਵੇਖਦੇ ਹਾਂ, ਵੇਖ ਲੈਂਦੇ, ਫਿਰ ਅਸੀਂ ਖੁਦ ਨੂੰ ਕਹਿੰਦੇ ਹਾਂ ਅਸੀਂ ਕਿਉਂ ਇਦਾਂ ਦੇ ਹਾਂ, ਅਸੀਂ ਵੀ ਇਦਾਂ ਦੇ ਬਣੀਏ। ਪਰ ਮੈਂ ਇਸ ਚੀਜ਼ ਨੂੰ, ਮੈਂ ਤੁਹਾਨੂੰ ਇਹ ਚੀਜ਼ ਕਹਿੰਦਾ ਕਿ ਜੇ ਤੁਸੀਂ ਪਿੰਡੂ ਹੁੰਦੇ ਨਾ, ਤੁਸੀਂ ਉਸ ਚੀਜ਼ ਤੇ ਫਖਰ ਕਰੋ ਕਿ ਮੈਂ ਪਿੰਡੂ ਹਾਂ, ਠੀਕ ਹੈ। ਮੈਂ ਆਪਣੇ ਆਪ ਨੂੰ ਕਹਿੰਦਾ, ਮੈਂ ਅਲਹਮਦੁਲਿਲਾ ਮੈਂ ਪਿੰਡ ਤੋਂ ਹਾਂ, ਮੈਂ ਪਿੰਡੂ ਹਾਂ। ਇਸ ਗੱਲ ਕਹਿਣ 'ਚ ਕੋਈ ਵੀ ਬੁਰਾਈ ਨਹੀਂ ਹੈ ਯਾਰ। ਇਹ ਬਿਲਕੁਲ ਤੁਸੀਂ ਗੱਲ ਸਹੀ ਕਹਿ ਰਹੇ ਜੇ। ਮੈਂ ਜਦੋਂ ਪਹਿਲੇ ਸਮੈਸਟਰ ਦੇ ਵਿੱਚ ਆਇਆ ਸੀ ਨਾ, ਮੈਨੂੰ ਇੱਕ ਲੜਕੀ ਨੇ ਮੈਨੂੰ ਗੱਲ ਕੀਤੀ ਸੀ ਪੇਂਡੂ ਦੇ ਬਾਰੇ 'ਚ, ਠੀਕ ਹੈ। ਉਹਨੇ ਕਿਹਾ ਸੀ ਪਤਾ ਨਹੀਂ ਹੈ ਪੇਂਡੂ ਹੈ ਜਾਂ ਇਸ ਤਰ੍ਹਾਂ ਦੀ ਉਹਨੇ ਕੋਈ ਗੱਲ ਕੀਤੀ ਸੀ, ਤੇ ਮੈਂ ਉਹਨਾਂ ਨਾਲ ਲੜ ਪਿਆ ਸੀ ਇਸ ਗੱਲ ਦੇ ਪਿੱਛੇ ਹੀ ਕਿ ਮੈਂ ਹੈ ਵਾਂ ਪੇਂਡੂ, ਤੂੰ ਮੈਨੂੰ ਇਹ ਦੱਸ ਸਾਡੇ ਵਿੱਚ ਬੁਰਾਈ ਕੀ ਬੁਰਾਈ ਦੱਸੋ ਮੈਨੂੰ। ਮੈਂ ਉਹਦੇ ਨਾਲ ਚੰਗਾ ਭਲਾ ਲੜ ਪਿਆ ਸੀ। ਤੇ ਬਸ ਇਸ ਤਰ੍ਹਾਂ ਹੀ ਆ, ਅਸੀਂ ਜਿੰਨੀ ਸਾਡੇ ਕੋਲ ਕੋਸ਼ਿਸ਼ ਹੁੰਦੀ ਅਸੀਂ ਕਰਦੇ ਹਾਂ, ਲੇਕਿਨ ਬਈ ਕੋਸ਼ਿਸ਼ ਕਰਨੀ ਵੀ ਚਾਹੀਦੀ ਹੈ ਯਾਰ। ਆਪਣਾ ਕਲਚਰ ਆ, ਠੀਕ ਹੈ, ਆਪਣੀ ਮਾਂ ਬੋਲੀ ਜ਼ੁਬਾਨ ਪੰਜਾਬੀ ਆ, ਆਪਣਾ ਲਿਬਾਸ ਆ, ਆਪਾਂ ਇਸ ਚੀਜ਼ ਤੋਂ ਬਹੁਤ ਦੂਰ ਹੋ ਗਏ ਹਾਂ, ਬਹੁਤ ਦੂਰ ਹੋ ਗਏ ਹਾਂ।
ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ। ਤੇ ਇਹ ਵੀ ਹੁਣ ਪੰਜਾਬ ਦੇ ਵਿੱਚ ਹੀ ਆਂਦਾ, ਲਾਹੌਰ ਆਪਣਾ ਵੀ, ਲੇਕਿਨ ਉਹ ਲਿਬਾਸ ਨਹੀਂ ਹੈ, ਕੋਈ ਉਹ ਚੱਕਰ ਨਹੀਂ ਹੈ ਬਈ ਤੇ ਹੁਣ ਤੁਸੀਂ ਪਿੰਡ ਦੇ ਹੋ, ਤੁਸੀਂ ਚਲੋ ਉੱਥੇ ਲਾਹੌਰ ਪੜ੍ਹਦੇ ਹੋ, ਹੁਣ ਪਿੰਡ 'ਚ ਤਾਂ ਲਾਹੌਰ 'ਚ ਫਰਕ ਤਾਂ ਹੈ ਨਾ। ਉੱਥੇ ਬਿਲਕੁਲ ਉੱਥੇ ਫਰਕ ਇੱਥੇ ਹੈ। ਦੇ ਜਿਹੜੇ ਉੱਥੇ ਲੋਕ ਆ, ਉੱਥੇ ਦੀ ਸਾਦਗੀ ਆ, ਉੱਥੇ ਦੇ ਇੱਕ ਦੂਸਰੇ ਦਾ ਅਹਿਸਾਸ ਆ, ਉਹ ਤੁਹਾਨੂੰ ਇੱਥੇ ਹੁਣ ਇੰਨੇ ਸਾਲ ਹੋ ਗਏ, ਤੁਹਾਨੂੰ ਲਾਹੌਰ 'ਚ ਇਹ ਚੀਜ਼ ਨਹੀਂ ਮਿਲੀ ਨਹੀਂ, ਹੋਈ। ਬਿਲਕੁਲ ਇਸ ਤਰ੍ਹਾਂ ਹੀ ਆ। ਜਿਹੜਾ ਨੇ ਸ਼ਹਿਰ ਦੇ ਲੋਕ ਹੁੰਦੇ ਨੇ, ਉਹ ਸਿਰਫ ਹੁੰਦੇ ਨੇ ਮਤਲਬ ਤੱਕ। ਲਾਹੌਰੀਏ ਖਾਸ ਤੌਰ ਤੇ ਮੈਂ ਕਹਾਂਗਾ, ਇੱਥੇ ਲਾਹੌਰੀਏ ਵੀ ਵੇਖਦੇ ਹੋਣੇ ਆ, ਸਾਰੀ ਗੱਲ ਆ ਜੀ। ਮੈਂ ਤਾਂ ਖੁਦ ਕਹਿੰਦਾ ਯਾਰ। ਤੇ ਜਿਹੜੇ ਲਾਹੌਰੀਏ ਨੇ ਨਾ, ਉਹ ਜ਼ਿਆਦਾਤਰ ਹੈ ਨੇ ਮਤਲਬ ਤੱਕ। ਹੂੰ। ਮੇਰੇ ਲਾਹੌਰੀਏ ਦੋਸਤ ਨੇ ਜ਼ਿਆਦਾਤਰ, ਜੇ ਮੇਰਾ 8-9 ਬੰਦਿਆਂ ਦਾ ਗਰੁੱਪ ਆ, ਵਿੱਚ ਜ਼ਿਆਦਾਤਰ ਲਾਹੌਰੀਏ ਨੇ ਮੇਰੇ ਨਾਲ 1-2 ਬੰਦੇ ਨੇ ਬਸ ਜਿਹੜੇ ਬਾਹਰ ਦੇ ਨੇ, ਲੇਕਿਨ ਸਾਰੇ ਬਾਕੀ ਹੈ ਲਾਹੌਰੀਏ। ਮੈਂ ਕਹਿੰਦਾ ਉਹਨਾਂ ਦੇ ਮੂੰਹ ਤੇ ਅਸੀਂ ਕਹਿੰਦੇ ਆ ਕਿ ਯਾਰ ਤੁਸੀਂ ਮਤਲਬ ਤੱਕ ਹੋ, ਤੁਸੀਂ ਜਦੋਂ ਤੁਹਾਡਾ ਮਤਲਬ ਪੂਰਾ, ਤੁਸੀਂ ਪੂਰੇ ਹੋ ਪੂਰੇ ਹੋ ਜਾਂਦੇ ਨੇ। ਲੇਕਿਨ ਜਿਹੜੇ ਸਾਡੇ ਪਿੰਡਾਂ ਦੇ ਲੋਕ ਹੁੰਦੇ ਨੇ, ਉਹ ਜਿਹਦੇ ਨਾਲ ਲਾ ਲਈ ਉਹਨਾਂ ਲਾ ਲਈ ਉਹ ਬਸ। ਫਿਰ ਉਹਨਾਂ ਤਾਂ ਕਿਆਮਤ ਤੱਕ ਚੱਲਦੀ ਰਹਿੰਦੀ ਆ। ਹਾਂਜੀ, ਜਿਵੇਂ ਅਸੀਂ ਸਾਦਾ ਲੋਕ ਹਾਂ ਬਿਲਕੁਲ, ਇਹ ਥੋੜੇ ਹੈ ਨੇ ਅਪਡੇਟ ਲੋਕ ਨੇ, ਤੇ ਇਹਨਾਂ ਦੇ ਕੰਮ ਵੀ ਅਪਡੇਟ ਆ ਲਈ ਨੇ। ਜਿੰਨੀ ਦੇਰ ਕੰਮ ਹੈ ਵਾ ਉਨੀ ਦੇਰ ਤੁਸੀਂ ਹੈ ਵਾ, ਜਿੰਨੀ ਦੇਰ ਕੰਮ, ਜਦੋਂ ਕੰਮ ਹੋ ਗਿਆ ਤੇ ਤੁਹਾਡੇ ਨਾਲ ਕੰਮ ਹੋ ਗਿਆ। ਮਗਰ ਇਹ ਗੱਲ ਗਲਤ ਹੈ। ਆਪਾਂ ਹੁਣ ਇਸ ਚੀਜ਼ ਨੂੰ ਪ੍ਰਮੋਟ ਕਰਨਾ, ਆਪਣੇ ਕਲਚਰ ਨੂੰ, ਆਪਣੇ ਲਿਬਾਸ ਨੂੰ, ਪੰਜਾਬੀ ਜ਼ੁਬਾਨ ਨੂੰ ਆਪਾਂ ਜਿੰਨਾ ਹੋ ਸਕਦਾ ਆਪਾਂ ਪ੍ਰਮੋਟ ਕਰਨਾ ਹੈ, ਠੀਕ ਹੈ। ਤੇ ਹੁਣ ਲਾਸਟ ਵਿੱਚ ਕੋਈ ਐਸਾ ਕੋਈ ਗੱਲਬਾਤ, ਜਿਹੜੇ ਸਾਡੇ ਭੈਣ ਭਰਾ ਆਉਂਦੇ ਨੇ ਯੂਨੀਵਰਸਿਟੀ ਪੜ੍ਹਨ ਵਾਸਤੇ, ਉਹਨਾਂ ਨੂੰ ਮਾਹੌਲ ਦੇ ਕੇ ਚੇਂਜ ਹੋ ਜਾਂਦੇ ਨੇ, ਤੁਸੀਂ ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ? ਮੇਰਾ ਯਾਰ ਇਹੀ ਪੈਗਾਮ ਆ ਕਿ ਯਾਰ ਤੁਸੀਂ ਨਾ ਜਦੋਂ ਆਉਂਦੇ ਆ ਪਿੰਡੋਂ, ਇੱਥੇ ਸ਼ਹਿਰ ਆ ਕੇ ਵੇਖਦੇ ਆ, ਇਦਾਂ ਦਾ ਮਾਹੌਲ ਦੇਖਦੇ ਆ, ਅਪਡੇਟ ਮਾਹੌਲ, ਉਹਨੂੰ ਵੇਖ ਕੇ ਆਪਣੇ ਆਪ ਨੂੰ ਚੇਂਜ ਨਾ ਕਰੋ, ਠੀਕ ਆ। ਇਹ ਬੜਾ ਜ਼ਰੂਰੀ ਚੀਜ਼ ਹੈ। ਇਹ ਕੋਈ ਉੱਤੋਂ ਨਹੀਂ ਲਿੱਥੀ ਹੋਈ, ਇਹ ਆ ਕੇ ਇਹ ਸਿਰਫ ਹਾਸ਼ੀ ਹੈ ਜਿਹੜਾ ਓਵਰ ਥੋੜਾ ਹੋ ਜਾਣਾ। ਲੇਕਿਨ ਤੁਸੀਂ ਆਪਣੇ ਆਪ 'ਚ ਰਿਹਾ ਕਰੋ, ਤੁਸੀਂ ਆਪਣੇ ਕਲਚਰ ਨੂੰ ਪ੍ਰਮੋਟ ਕਰੋ। ਇਹ ਬੜਾ ਅੱਛਾ ਆਪਣਾ ਕਲਚਰ ਹੈ, ਇੱਕ ਸ਼ਲਵਾਰ ਕਮੀਜ਼ ਥੱਲੇ ਖੇੜੀ ਪਾ ਲਓ, ਬੜਾ ਅੱਛਾ ਲੱਗਦਾ। ਤੁਸੀਂ ਕੰਬੀਨੇਸ਼ਨ ਹੀ ਬੜਾ ਅੱਛਾ ਲੱਗਦਾ ਹੈ। ਆਪਣੇ ਆਪ ਦੇ ਵਿੱਚ ਰਹੋ, ਮੈਂ ਤੁਹਾਨੂੰ ਇਹੀ ਕਹਾਂ। ਭਾਈਜਾਨ ਬਹੁਤ ਬਹੁਤ ਸ਼ੁਕਰੀਆ। ਤੇ ਮੇਰੇ ਭੈਣ ਭਰਾਵੋ, ਜਾਂ ਕੁਝ ਵੀਡੀਓਜ਼ ਸੁਣਦਾ ਪਿਆ, ਦੇਖਦਾ ਪਿਆ ਨਾ, ਆਪਣਾ ਕਲਚਰ, ਆਪਣੀ ਪੰਜਾਬੀ ਜ਼ੁਬਾਨ, ਆਪਣਾ ਲਿਬਾਸ ਨਾ ਭੁੱਲੋ। ਸ਼ਹਿਰ ਆ ਕੇ ਯੂਨੀਵਰਸਿਟੀਆਂ 'ਚ ਆ ਕੇ ਤੁਸੀਂ ਆਪਣੇ ਆਪ ਨੂੰ ਤੁਸੀਂ ਭੁੱਲ ਜਾਂਦੇ ਹੋ। ਤੁਸੀਂ ਆਪਣੇ ਆਪ ਨੂੰ ਦੇਖੋ, ਤੁਸੀਂ ਹੈ ਕੀ ਹੈ, ਤੁਸੀਂ ਕਿੱਥੋਂ ਆਏ ਹੋ, ਠੀਕ ਹੋ ਨਾ। ਤੁਸੀਂ ਇਸ ਚੀਜ਼ ਨੂੰ ਜ਼ਿਹਨ 'ਚ ਰੱਖਿਆ ਕਰੋ। ਤੇ ਸਾਨੂੰ ਦਿਓ ਇਜਾਜ਼ਤ, ਤੇ ਜਾਂਦੇ ਹੋਏ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਲਾਜ਼ਮੀ ਕਰ ਦਿਓ।